ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਨੇਲਾ ਦੀ ਨਿੰਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਡਿਊਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ, ਕਹਿੰਦੇ ਉਸ ਤੋਂ ਬਾਅਦ ਸੜਕਾਂ ਤੇ ਬਵਾਲ। ਹਾਂਜੀ ਦੇਖੋ, ਅਰਵਿੰਦ ਕੇਜਰੀਵਾਲ ਦੀ ਕੱਲ ਗ੍ਰਿਫਤਾਰੀ ਹੋ ਗਈ ਸੀਗੀ ਰਾਤ 9:20 ਤੇ। ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੋਣਾ ਕਿ ਰਾਤ ਹੀ ਇੰਡੀਆ ਦੇ ਬਹੁਤ ਕੁਝ ਸੀਗਾ, ਯਾਨੀ ਸਮਰਥਕ ਜਿਹੜੇ ਸੀਗੇ ਉਹਨਾਂ ਦੇ ਘਰ ਦੇ ਕੋਲ ਪਹੁੰਚ ਕੇ ਬਥੇਰਾ ਕੁਝ ਹੋਇਆ। ਉਸ ਤੋਂ ਬਾਅਦ ਫਿਰ ਅੱਜ ਦਾ ਦਿਨ ਚੜ੍ਹਦਾ। ਅੱਜ ਦਿਨੇ ਸਾਡੇ ਉਹ ਵਿਧਾਇਕ ਜਾਂ ਜਿਹੜੇ ਮੰਤਰੀ ਆ, ਜਿਹੜੇ ਇੱਥੇ ਕੁਝ ਵੀ ਹੋ ਜਾਵੇ ਐ ਘੁੱਗੂ ਬਣ ਕੇ ਬੈਠੇ ਰਹਿੰਦੇ ਆ, ਉਹਨਾਂ ਨੇ ਵੀ ਅੱਜ ਕਾਰਾਂ ਨੂੰ ਸੈਲਫ ਮਾਰੇ ਤੇ ਦਿੱਲੀ ਨੂੰ ਦੌੜ ਪਏ, ਕੋਈ ਮੋਹਾਲੀ ਨੂੰ ਦੌੜ ਪਿਆ, ਕੋਈ ਟਵੀਟ ਕਰ ਰਿਹਾ ਸੀ, ਕੋਈ ਕੁਝ। ਮਤਲਬ ਕਿਉਂ ਲੱਗ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਬਈ MLA ਤੇ ਮੰਤਰੀ ਹੈਗੇ ਨੇ। ਅੱਛਾ, ਮੋਹਾਲੀ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਹੋਇਆ। ਇੱਥੇ ਵੀ ਪੁਲਿਸ ਨੇ ਇਹਨਾਂ ਤੇ ਵਾਚੜਾ ਕੀਤੀਆਂ ਤੇ ਕੁਝ ਤੇ ਲਾਠੀਆਂ ਵੀ ਲੱਗੀਆਂ। ਕੁਝ ਨੂੰ ਉਹਨਾਂ ਨੇ ਚੁੱਕ ਕੇ ਸੁੱਟ ਲਿਆ ਮੰਤਰੀਆਂ ਨੂੰ, ਤੇ ਕੁਝ ਆਪਣੇ ਆਪ ਕਹਿ ਲਓ ਕਿ ਸੈਟਿੰਗ ਦੇ ਨਾਲ ਹੀ ਉਹ ਹਿਰਾਸਤ ਦੇ ਵਿੱਚ ਚਲੇ ਗਏ। ਅੱਛਾ, ਇਸ ਤੋਂ ਇਲਾਵਾ ਜੇ ਵੇਖੀਏ ਤੇ ਹਰਿਆਣੇ ਦੇ ਵਿੱਚ ਵੀ ਇਹ ਗੈਸਨ CM ਦਾ ਘਰਾਓ ਕਰਨ, ਜਿੱਥੇ ਇਹਨਾਂ ਦੇ ਲਾਠੀਆਂ ਮਾਰੀਆਂ ਗਈਆਂ, ਸਿਰ ਸੁਰ ਵੀ ਫਟੇ ਆ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਘੇਰਨਾ ਸੀਗਾ, ਉੱਥੇ ਵੀ ਚੰਗਾ ਖਿੱਚ ਧੂ ਵਾਲਾ ਕੰਮ ਚੱਲਿਆ। ਤਾਂ ਇਸ ਤਰ੍ਹਾਂ ਕਰਦਿਆਂ ਦੁਪਹਿਰ ਚੜ੍ਹਦੀ ਆ ਤੇ ਦੁਪਹਿਰ ਵੇਲੇ ਅਰਵਿੰਦ ਕੇਜਰੀਵਾਲ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ, ਜਿੱਥੇ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਬਈ ਦੇਖੋ, ਹਿਰਾਸਤ ਦੀ ਕੀ ਜ਼ਰੂਰਤ ਆ, ਪੁੱਛਗਿੱਛ ਕਰਨੀ ਸੀ, ਠੀਕ ਆ, ਕਰ ਲਓ। ED ਕਹਿੰਦੀ ਕਿ ਬਈ ਗੱਲ ਇਹ ਆ ਕਿ ਇਹਨਾਂ ਨੂੰ ਵਾਰ-ਵਾਰ ਸਮਨਿੰਗ ਕੀਤੀ ਹੈ, ਨਹੀਂ ਆਏ, ਇਹ ਤੇ ਮਾਸਟਰਮਾਈਂਡ ਨੇ। ਸਾਰਾ ਹੀ ਜਿਹੜੀ ਲਿਕਰ ਪਾਲਿਸੀ ਦੀ ਖੇਡ, ਦੇਖੋ ਇਹਦੇ ਵਿੱਚ 5-6 ਅੱਗੇ ਚਲਾਨ ਪੇਸ਼ ਹੋਇਆ। ਗੌਰ ਨਾਲ ਵੇਖੋਗੇ ਜਿਹੜੇ ਦੋਸ਼ ਨੇ ਕਥਿਤ ਤੌਰ ਤੇ ਕੀ ਆ ਕਿ ਕੇਜਰੀਵਾਲ ਦੇ ਕਹਿਣ ਤੇ ਹੀ ਜਿਹੜਾ ਮਾਰਜਨ ਸੀ ਉਹ 6 ਤੋਂ 12% ਕੀਤਾ ਗਿਆ। ਕੇਜਰੀਵਾਲ ਦੇ ਘਰ ਹੀ ਸੈਟਿੰਗ ਮੀਟਿੰਗ ਹੋਈ, ਕੇਜਰੀਵਾਲ ਦੀ ਅਗਵਾਈ ਦੇ ਵਿੱਚ ਹੀ ਐਕਸਾਈਜ਼ ਡਿਪਾਰਟਮੈਂਟ ਦੀ ਮੀਟਿੰਗ ਹੁੰਦੀ, ਲਿਕਰ ਪਾਲਿਸੀ ਪਾਸ ਹੁੰਦੀ। ਅਰਵਿੰਦ ਕੇਜਰੀਵਾਲ ਦੇ ਨਾਲ ਹੀ ਮਹਿੰਦਰੂ ਜਿਹੜਾ ਸ਼ਰਾਬ ਦਾ ਕਾਰੋਬਾਰੀ, ਉਸਨੇ ਗੱਲ ਕੀਤੀ ਵਿਜੇ ਨਾਇਰ ਦੇ ਥਰੂ। ਫਿਰ ਇੱਕ ਜਿਹੜਾ ਸ਼ੈਟੀ ਆ ਸਾਊਥ ਵਾਲਾ, ਉਹਨੇ ਵੀ ਇਹਦੇ ਨਾਲ ਗੱਲਬਾਤ ਕੀਤੀ। ਮਤਲਬ ਕਿ ਦੋਸ਼ ਇਸ ਤਰ੍ਹਾਂ ਦੇ। ਤਾਂ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਮਾਸਟਰਮਾਈਂਡ ਗਰਦਾਨ ਦਿੱਤਾ ਇਸ ਸਾਰੇ ਖੇਡ ਦਾ। ਤਾਂ 10 ਦਿਨ ਦਾ ਰਿਮਾਂਡ ਮੰਗਿਆ। ਹੁਣ 28 ਤਰੀਕ ਦਾ ਜਿਹੜਾ ਉਹ ਰਿਮਾਂਡ ਰਹੂਗਾ, 28 ਤਰੀਕ ਤੱਕ ਦਾ। ਯਾਨੀ ਬਹੁਤ ਜ਼ਿਆਦਾ ਉੱਥੇ ਬਹਿਸ ਵਸਈਆ ਹੋਇਆ। ਫਿਰ ਅਦਾਲਤ ਨੇ ਫੈਸਲਾ ਰੱਖ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਫੈਸਲਾ ਦਿੱਤਾ ਕਿ 28 ਤਰੀਕ ਤੱਕ ED ਦੀ ਜਿਹੜੀ ਹੈ ਉਹ ਹਿਰਾਸਤ ਦਿੱਤੀ ਜਾਂਦੀ ਆ। ਹੁਣ ਵੇਖੋ, ਬਹੁਤ ਕੁਝ ਆ ਇਹਦੇ ਵਿੱਚ, ਆਪਾਂ ਕਹਿਣ ਨੂੰ ਜਾਂ ਇਹਦੇ ਤੇ ਜੋ ਬਹਿਸ ਮੁਬੈਸਾ ਚੱਲਦਾ ਪਿਆ ਪ੍ਰਵੀਨ ਜੀ, ਕੁਝ ਨਾ ਕੁਝ ਤੇ ਚਲੋ ਕੇਸ ਦੇ ਵਿੱਚ ਹੈਗਾ, ਪਰ ਕੌਣ ਕਿੰਨਾ ਦੋਸ਼ੀ ਆਪਾਂ ਨਹੀਂ ਕਹਿ ਸਕਦੇ। ਪਰ ਜਿਸ ਤਰ੍ਹਾਂ ਚੱਲਦਾ ਪਿਆ ਉਹਦੇ ਇੱਕ ਦੋ ਜਿਹੜੇ ਸਿਆਸੀ ਪਹਿਲੂ ਸਮਝਣੇ ਬੜੇ ਲਾਜ਼ਮੀ ਨੇ।
ਤਾਂ ਇਹ ਆ ਕਿ ਇਸ ਨੂੰ ਮੈਂ ਪੁਤਿਨ ਮਾਡਲ ਹੀ ਮੰਨਾਂਗਾ। ਜਿਸ ਤਰ੍ਹਾਂ ਇਸ ਸਰਕਾਰ ਦੇ ਕਾਰੇ ਨੇ, ਜਿਸ ਤਰ੍ਹਾਂ ਇਹ ਸਰਕਾਰ ਚੱਲ ਰਹੀ ਆ, ਜਿਵੇਂ ਪੁਤਿਨ ਨੇ ਕੀਤਾ ਕਿ ਆਪਣਾ ਕੋਈ ਵਿਰੋਧੀ ਛੱਡਿਆ ਹੀ ਨਹੀਂ, ਵਿਰੋਧੀਆਂ ਨੂੰ ਆਪਣੇ ਨਾਲ ਜਾਂ ਤਾਂ ਜਜ਼ਬ ਕਰ ਲਿਆ ਜਾਂ ਉਹਨਾਂ ਨੂੰ ਬਈ ਜੇਲ੍ਹ 'ਚ ਸੁੱਟਤਾ ਤੇ ਜਾਂ ਖਿੜਕੀ 'ਚੋਂ ਸੁੱਟਤਾ। ਜਿਹੜੀ ਵਿਰੋਧੀ ਧਿਰ ਰੱਖੀ ਉਹ ਬਿਲਕੁਲ ਡਮੀ ਆ। ਜੀ ਜੀ। ਤੋ ਇਸ ਤਰ੍ਹਾਂ ਦਾ ਹੀ ਮਾਹੌਲ ਸਾਡੇ ਉਰੇ ਵੀ ਬਣ ਰਿਹਾ ਨਾ। ਤੁਸੀਂ ਦੇਖੋ ਕਿ ਬਈ ਇੱਧਰ ਆ ਜਾਓ ਜਾਂ ਜੇਲ੍ਹ 'ਚ ਚਲੇ ਜਾਓ, ਜੇ ਨਹੀਂ ਤਾਂ ਐਟਲੀਸਟ ਨਿਊਟਰਲ ਰਹਿ ਜਾਓ। ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਜਾਂਦੇ ਨੇ। ਜੀ ਜੀ। ਕੋਈ ਉਹਨਾਂ ਕੋਲ ਹੋਰ ਹੀਲਾ ਵਸੀਲਾ ਬਚਿਆ ਨਹੀਂ। ਸ਼ਾਇਦ ਗਲਤੀ ਤਾਂ ਉਹਨਾਂ ਦੀ ਵੀ ਹੋਏਗੀ, ਅਸੀਂ ਨਹੀਂ ਹੈ, ਪਰ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਅਸੀਂ ਆਪਣੀ ਸੰਭਾਲਾ 'ਚ ਬੜੇ ਇਲੈਕਸ਼ਨ ਵੇਖੇ ਨੇ, ਬਹੁਤ ਇਲੈਕਸ਼ਨ ਵੇਖਿਆ, ਪਰ ਆਹ ਕੰਮ ਨਹੀਂ ਸੀ ਵੇਖਿਆ। ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਇਤਿਹਾਸ ਬਣ ਗਿਆ ਕਿ ਸਿਟਿੰਗ ਸੀਐਮ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਹੈ। ਹੁਣ ਦੂਜੀ ਗੱਲ ਇਸ ਮਾਮਲੇ 'ਚ ਇਹ ਆ ਕਿ ਦੇਖੋ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਸੀ ਗ੍ਰਿਫਤਾਰੀ ਹੋਣੀ ਆ। ਅਰਵਿੰਦ ਕੇਜਰੀਵਾਲ ਵੀ ਇਸ ਗ੍ਰਿਫਤਾਰੀ ਨੂੰ ਵੱਡਾ ਬਣਾਉਣਾ ਚਾਹੁੰਦੇ ਸੀ, ਕਿਉਂਕਿ ਜਿਹੜੀ ਭਾਜਪਾ, ਜੇ ਭਾਜਪਾ ਦਾ ਇਸ ਇੰਡੀਆ 'ਚ ਕੋਈ ਸਿਆਸੀ ਪਰਛਾਵਾਂ ਹੈ ਤਾਂ ਉਹ ਆਮ ਆਦਮੀ ਪਾਰਟੀ ਆ। ਆਮ ਆਦਮੀ ਪਾਰਟੀ ਨੇ ਆਪਣੀ ਆਈਟੀ ਟੀਮ, ਜਿਹੜੀ ਕਿ ਭਾਜਪਾ ਤੋਂ ਬਾਅਦ ਦੂਜੇ ਨੰਬਰ ਦੀ ਹੈ ਪੂਰੇ ਇੰਡੀਆ 'ਚ, ਪੂਰਾ ਨੈਰੇਟਿਵ ਸੈੱਟ ਕੀਤਾ ਕਿ ਅਸੀਂ ਭਗਤ ਸਿੰਘ ਦੇ ਚੇਲੇ ਹਾਂ, ਜੇਲ੍ਹ ਜਾਣ ਤੋਂ ਨਹੀਂ ਡਰਦੇ। ਇਹ ਵਾਇਰਲ ਹੋਏ ਫਿਰ ਫੋਟੋ। ਜੀ ਜੀ। ਤਾਂ ਉਧਰੋਂ ਦੂਸਰੇ ਪਾਸੋਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਈਟੀ ਸੈੱਲ ਸੀ ਉਹ ਵੀ ਐਕਟਿਵ ਹੁੰਦਾ ਹੈ। ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਜਿਹੜੇ ਸੰਮਨ ਸਕਿਪ ਕੀਤੇ ਜਾ ਰਹੇ ਸੀਗੇ, ਉਹ ਸ਼ਾਇਦ ਇਹੀ ਸੋਚ ਕੇ ਕੀਤੇ ਜਾ ਰਹੇ ਸੀ ਕਿ ਜੇ ਪਹਿਲੀ ਮਰਤਬਾ ਸੰਮਨ ਤੇ ਚਲੇ ਜਾਂਦੇ ਗੱਲ ਤੇ ਆਈ ਹੋਣੀ ਸੀ। ਜੀ ਜੀ। ਪਰ ਫਿਰ ਇੰਨਾ ਵੱਡਾ ਇਵੈਂਟ ਨਹੀਂ ਸੀ ਬਣਨਾ। ਅੱਜ ਦਾ ਜਿਹੜਾ ਜੋ ਸਿਆਸੀ ਰੌਲਾ ਰੱਪਾ ਹੈ ਉਹਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਦੇਖੋ ਬੈਕਫਾਇਰ ਦੀ ਵੀ ਸੰਭਾਵਨਾ ਹੈ। ਦਿੱਲੀ 'ਚ ਜਿੱਥੇ ਇਹਨਾਂ ਨੇ ਕਲੀਨ ਸਵੀਪ ਕੀਤਾ ਸੀਗਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਉੱਥੇ ਮਾਮਲਾ ਉਲਟ ਵੀ ਪੈ ਸਕਦਾ। ਹਰਿਆਣਾ ਹੈ, ਪੰਜਾਬ ਹੈ, ਮਤਲਬ ਕਿ ਇਹ ਚੀਜ਼ਾਂ ਦਾ ਫਰਕ ਹੁੰਦਾ। ਫਿਰ ਕੇਜਰੀਵਾਲ ਦੀ ਤੁਹਾਨੂੰ ਪਤਾ ਇੱਕ ਕੌਮੀ ਪਛਾਣ ਵੀ ਹੈ ਜੀ। ਤਾਂ ਹੁਣ ਅੱਗੇ ਜਿਹੜਾ ਇੱਕ ਹੋਰ ਮਾਮਲਾ ਉਹ ਦਿਲਚਸਪ ਹੋਏਗਾ, ਉਹ ਇਹ ਹੈ ਪ੍ਰਵੀਨ ਜੀ ਕਿ ਕੀ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸਰਕਾਰ ਚਲਾਉਣਗੇ ਕਿ ਨਹੀਂ। ਹਾਂਜੀ ਹਾਂਜੀ, ਬਿਲਕੁਲ। ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਵਾਂਗੇ ਤੇ ਚਲਾ ਕੇ ਵਿਖਾਵਾਂਗੇ, ਜਦ ਕਿ ਸੰਵਿਧਾਨ ਦੇ ਵਿੱਚ ਇਹਦੇ 'ਚ ਕੁਝ ਵੀ ਸਪਸ਼ਟ ਨਹੀਂ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਸੰਵਿਧਾਨ 'ਚ ਇਹਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਜੇਲ੍ਹ ਮੈਨੂਅਲ 'ਚ ਇਹ ਚੀਜ਼ਾਂ ਜਿਹੜੀਆਂ ਅਲਾਉ ਨਹੀਂ ਕੀਤੀਆਂ ਜਾਂਦੀਆਂ। ਜੇਲ੍ਹ ਦੇ ਵਿੱਚ ਕਿਵੇਂ ਕੈਬਨਿਟ ਮੀਟਿੰਗ ਹੋ ਜਾਏਗੀ, ਤੁਸੀਂ ਮੈਨੂੰ ਦੱਸੋ। ਨਹੀਂ ਹੋ ਸਕਦੀ। ਤਾਂ ਗੱਲ ਇਹ ਆ ਕਿ ਇਹਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਚਲੇ ਗਈ ਆ ਕਿ ਅਰਵਿੰਦ ਕੇਜਰੀਵਾਲ ਜਦੋਂ ਬਤੌਰ ਸਿਟਿੰਗ ਸੀਐਮ ਅੰਦਰ ਆ ਤਾਂ ਫਿਰ ਇਹਦਾ ਨਿਬੇੜਾ ਕਰੋ। ਕਿਉਂ? ਕਿਉਂਕਿ ਇੱਕ ਜਿਹੜਾ ਕਹਿ ਲਓ ਕਿ ਸਿਵਲ ਸਰਵੈਂਟ ਹੈ, ਪਬਲਿਕ ਸਰਵੈਂਟ ਹੈ, ਉਹ ਜੇ 48 ਘੰਟੇ ਜੇਲ੍ਹ 'ਚ ਰਹਿ ਲੈਂਦਾ ਹੈ ਤਾਂ ਉਹ ਆਟੋਮੈਟਿਕਲੀ ਕਹਿ ਲਓ ਕਿ ਸਸਪੈਂਡ ਹੋ ਜਾਂਦਾ। ਤਾਂ ਇੱਥੇ ਇੱਕ ਇਹ ਵੀ ਕਹਿ ਲਓ ਕਿ ਹੁਣ ਸੰਕਟ ਆ। ਉਧਰੋਂ ਦੂਸਰੀ ਤਰਫ ਅਰਵਿੰਦ ਕੇਜਰੀਵਾਲ ਦਾ ਸੰਕਟ ਇਹ ਆ ਕਿ ਆਪਣਾ ਉੱਤਰਾਧਿਕਾਰੀ ਉਸ ਥਾਪੇ ਕਿਸੇ ਤੇ ਯਕੀਨ ਵੀ ਨਹੀਂ ਕਰਨਾ। ਨਾ। ਦੂਜੀ ਗੱਲ ਇਹ ਆ ਕਿ ਜੇ ਆਪਣੀ ਘਰ ਦੀ ਨੂੰ ਬਣਾਉਂਦੇ ਆ ਤੇ ਫਿਰ ਪਰਿਵਾਰਵਾਦ ਵਾਲਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਤੇ ਭੰਡਦੇ ਸੋ। ਇਸ ਕਰਕੇ ਇਹ ਕੁਝ ਸਿਆਸੀ ਉਲਝਣਾ ਵੀ ਆ। ਤਾਂ ਤਕਨੀਕੀ ਪੱਖ ਤੋਂ ਜੇ ਆਪਾਂ ਵੇਖੀਏ ਤਾਂ ਸੰਮਨ ਸਕਿਪ ਕਰਦਾ ਇਹਨਾਂ ਨੂੰ ਨੁਕਸਾਨ ਵੀ ਹੋਏਗਾ ਇਨ ਫਿਊਚਰ। ਜਿਵੇਂ ਅੱਜ ਈਡੀ ਨੇ ਦੇ ਦਿੱਤਾ ਕਿ ਦੇਖੋ ਜੀ ਇਹ ਤੇ ਆ ਹੀ ਨਹੀਂ, ਜਾਂ ਜਦੋਂ ਬੇਲ ਲਾਉਣਗੇ ਉਦੋਂ ਵੀ ਇਹ ਗੱਲਾਂ ਜਿਹੜੀਆਂ ਉਹ ਰੱਖੀਆਂ ਜਾਂਦੀਆਂ ਅਪੋਜ਼ ਕਰਨ ਵਾਸਤੇ। ਤੇ ਸਭ ਤੋਂ ਵੱਡੀ ਗਲਤੀ ਮੈਂ ਤੇ ਸਮਝਦਾ ਕਿ ਕੱਲ ਜਿਹੜੀ ਇਹਨਾਂ ਨੇ ਹਾਈ ਕੋਰਟ 'ਚੋਂ ਰਿਜੈਕਸ਼ਨ ਲਈ ਆ ਉਹ ਵੀ ਵੱਡੀ ਗਲਤੀ ਸੀ, ਕਿਉਂਕਿ ਈਡੀ ਨੂੰ ਮੌਕਾ ਮਿਲ ਗਿਆ। ਤੇ ਦੂਜੀ ਚੀਜ਼ ਆ ਕਿ ਜਿੱਥੇ ਤੁਹਾਡਾ ਟ੍ਰਾਇਲ ਚੱਲਣਾ ਹੈ, ਟ੍ਰਾਇਲ ਕੋਰਟ 'ਚ ਜਦੋਂ ਕੱਲ ਨੂੰ ਬੇਲ ਵਾਸਤੇ ਜਾਓਗੇ ਤਾਂ ਜਿੱਥੇ ਹਾਈ ਕੋਰਟ ਨੇ ਰੱਦ ਕੀਤਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਚਾਰਾਜੋਈਆਂ ਨੂੰ, ਫਿਰ ਟ੍ਰਾਇਲ ਕੋਰਟ ਜਿਹੜਾ ਹੇਠਲਾ ਕੋਰਟ ਆ ਉਹ ਕਿੱਦਾਂ ਕੰਸੀਡਰ ਕਰਦਾ ਉਹਨਾਂ ਚੀਜ਼ਾਂ ਨੂੰ। ਸੋ ਇਸ ਵਾਸਤੇ ਕੁਝ ਇਹਦੇ 'ਚ ਤਕਨੀਕੀ ਪੱਖ ਨੇ, ਕੁਝ ਇਹਦੇ ਵਿੱਚ ਕਹਿ ਲਓ ਕਿ ਸਿਆਸੀ ਪੱਖ ਨੇ।
ਪਰ ਮਹੱਤਵਪੂਰਨ ਪੱਖ ਇਹ ਆ ਕਿ ਜਿਹੜਾ ਸ਼ੈਟੀ ਆ, ਹੂੰ ਹੂੰ ਸ਼ੈਟੀ ਜਿਹਦਾ ਮੈਂ ਜ਼ਿਕਰ ਕੀਤਾ ਹੈ, ਜਿਹੜਾ ਅਪਰੂਵਰ ਬਣਿਆ ਯਾਨੀ ਵਾਅਦੇ ਮਾਫ ਗਵਾਹ ਬਣਿਆ, ਹੂੰ ਉਹ ਤੇ ਗੱਲ ਇਹ ਹੈ ਕਿ ਪ੍ਰਵੀਨ ਜੀ ਇਲੈਕਟੋਰਲ ਬੌਂਡ ਦੇ ਚੁੱਕਾ ਇਹਨਾਂ ਨੂੰ। ਹੂੰ ਉਹ ਤਾਂ ਹੀ ਵਾਅਦੇ ਮਾਫ ਗਵਾਹ ਬਣਿਆ। ਅਰਵਿੰਦੋ ਫਾਰਮਾ ਉਹ ਪਹਿਲਾਂ ਫੜਿਆ ਜਾਂਦਾ, ਫਿਰ ਦੇ ਕੇ 5 ਕਰੋੜ ਦੇ ਇਲੈਕਟੋਰਲ ਬੌਂਡ, ਹੂੰ ਹੂੰ ਫਿਰ ਅਪਰੂਵਰ ਬਣਦਾ 35 ਕਰੋੜ ਦੇ, ਫਿਰ ਇਲੈਕਟੋਰਲ ਬੌਂਡ ਖਰੀਦੇ ਜਾਂਦੇ ਆ, ਹੂੰ ਤੇ ਐਂਡ ਆਫ ਦਾ ਡੇ ਉਸ ਨੂੰ ਵਾਅਦਾ ਮਾਫ ਗਵਾਹ ਨਹੀਂ ਬਣਾਇਆ ਜਾਂਦਾ, ਬਲਕਿ ਹੈਲਥ ਦੇ ਗਰਾਊਂਡ ਤੇ ਉਸਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਈਡੀ ਕਹਿੰਦੀ ਹੈ ਕਿ ਦੇ ਦਿਓ ਜ਼ਮਾਨਤ, ਕੋਈ ਚੱਕਰ ਹੀ ਨਹੀਂ ਹੈਗਾ। ਹੂੰ ਤਾਂ ਇਹ ਸਾਰੇ ਘਟਨਾਕ੍ਰਮ ਜੇ ਆਪਾਂ ਦੇਖਦੇ ਆ ਤਾਂ ਮਤਲਬ ਕਿ ਬਹੁਤ ਹੀ ਉਲਝਵਾਂ ਮਾਮਲਾ ਹੈ। ਅਰਵਿੰਦ ਕੇਜਰੀਵਾਲ ਛੇਤੀ ਘਰੇ ਨਹੀਂ ਆਉਣ ਵਾਲੇ, ਇਹ ਮੇਰੀ ਮਤਲਬ ਕਿ ਕਹਿ ਲਓ ਕਿ ਆਪਣੀ ਪ੍ਰੈਡਿਕਸ਼ਨ ਕਹਿ ਲਓ, ਪਸ਼ੀਨ ਕੋਈ ਕਹਿ ਲਓ, ਜਾਂ ਮੇਰੀ ਆਪਣੀ ਸਮਝ ਆ। ਹੂੰ ਕਿਉਂ? ਕਿਉਂਕਿ ਜਿਹੜਾ ਪੀਐਮਐਲਏ ਦਾ ਹੈਗਾ ਨਾ ਸੈਕਸ਼ਨ 45, ਹਾਂਜੀ ਹਾਂਜੀ ਉਹ ਸਭ ਪੁਆੜੇ ਦੀ ਜੜ ਹੈ ਪ੍ਰਵੀਨ ਜੀ। ਉਹ ਕਿਸੇ ਵੀ ਨੂੰ ਨਹੀਂ ਆਉਣ ਦਿੰਦਾ ਬਾਹਰ, ਨਾ ਸਿਸੋਦੀਆ, ਸੰਜੇ ਸਿੰਘ। ਇਹ ਜਿਹੜਾ ਪੀਐਮਐਲਏ ਦੀ ਧਾਰਾ 45 ਆ, ਇਹਦੇ ਵਿੱਚ ਅਸਲ 'ਚ ਦਿੱਕਤ ਕੀ ਆ ਕਿ ਪਹਿਲਾਂ ਸਰਕਾਰੀ ਵਕੀਲ ਨੂੰ ਸੁਣਿਆ ਜਾਂਦਾ ਹੈ ਜੀ। ਬਾਹਰ ਦੀ ਬਾਹਰ ਜ਼ਮਾਨਤ ਨਹੀਂ ਹੋ ਸਕਦੀ। ਹੂੰ ਤੀਜੀ ਚੀਜ਼ ਇਹ ਆ ਕਿ ਜੱਜ ਨੂੰ ਇਹ ਵੇਖਣਾ ਹੁੰਦਾ ਹੈ ਕਿ ਜੱਜ ਇਹ ਪਾਵੇ ਕਿ ਇਹ ਬੰਦੇ ਨੇ ਮਨੀ ਲਾਂਡਰਿੰਗ ਨਹੀਂ ਕੀਤੀ। ਹੂੰ ਤੇ ਗੱਲ ਇਹ ਆ ਕਿ ਭਵਿੱਖ ਦੇ ਵਿੱਚ ਵੀ ਅਜਿਹਾ ਨਹੀਂ ਕਰੇਗਾ ਬੰਦਾ, ਜੱਜ ਨੂੰ ਇਹ ਲੱਗਦਾ ਹੋਣਾ ਚਾਹੀਦਾ। ਤੁਸੀਂ ਦੱਸੋ, ਜੇ ਇੰਨਾ ਹੀ ਕਲੀਅਰ ਹੋ ਜਾਵੇ ਕਿ ਇਹਨੇ ਨਹੀਂ ਕੀਤੀ ਤੇ ਫਿਰ ਤਾਂ ਬਰੀ ਹੋ ਜਾਣਾ ਚਾਹੀਦਾ ਕੇਸ ਉੱਤੇ। ਜੀ। ਤੇ ਜੇ ਜੱਜ ਇਹ ਥਰਮਾਮੀਟਰ ਰੱਖਦਾ ਹੋਵੇ ਕਿ ਬਈ ਗਾਂ ਜਾ ਕੇ ਮਨੀ ਲਾਂਡਰਿੰਗ ਨਹੀਂ ਕਰਨੀ, ਹਾਂਜੀ ਹਾਂਜੀ ਤਾਂ ਇਹਦਾ ਮਤਲਬ ਇਹ ਹੈ ਕਿ ਫਿਰ ਤਾਂ ਸਾਰੇ ਜੱਜਾਂ ਨੂੰ, ਸਾਰਿਆਂ ਨੂੰ ਹੀ ਇਸ ਤਰ੍ਹਾਂ ਦਾ ਐਲਾਨ ਹੋਣਾ ਚਾਹੀਦਾ ਕਿ ਇਹਨੂੰ ਜੇ ਜ਼ਮਾਨਤ ਦੇਤੀ, ਗਾਹ ਕੰਮ ਕਰੇਗਾ ਕਿ ਨਹੀਂ ਕਰੇਗਾ ਜਾ ਕੇ। ਇਹ ਬੜਾ ਕਸੂਤਾ ਕੰਮ ਆ। ਤੁਸੀਂ ਦੇਖੋ ਕਿ ਇਹ ਮੈਂ ਤਾਂ ਸਮਝਦਾ ਕਿ ਰੌਲਟ ਐਕਟ ਵਰਗਾ ਹੀ ਆ। ਜੀ ਜੀ। ਬੜਾ ਖਤਰਨਾਕ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਕਦੇ ਕਿਸੇ ਕਾਨੂੰਨ ਦੇ ਵਿੱਚ ਤੁਸੀਂ ਦੱਸੋ ਕਿ ਜਿਵੇਂ ਮੰਨ ਲਓ ਤੁਸੀਂ ਬੇਗੁਨਾਹ ਹੋ ਜੀ, ਅਦਾਲਤ ਨੂੰ ਤੁਹਾਨੂੰ ਪਹਿਲਾਂ ਸੁਣਨਾ ਚਾਹੀਦਾ ਕਿ ਸਰਕਾਰ ਨੂੰ ਸੁਣਨਾ ਚਾਹੀਦਾ ਜਿਸ ਨੇ ਤੁਹਾਨੂੰ ਬੇਗੁਨਾਹ ਨੂੰ ਅੰਦਰ ਪਾਇਆ? ਇੱਥੇ ਕਿਹਨੂੰ ਸੁਣਨਾ ਪਹਿਲਾਂ? ਸਰਕਾਰੀ ਵਕੀਲ ਨੂੰ। ਫਿਰ ਮਤਲਬ ਕਿ ਤੁਸੀਂ ਕੋਈ ਐਂਟੀਸਿਪੇਟਰੀ ਬੇਲ ਨਹੀਂ ਲੈ ਸਕਦੇ। ਫਿਰ ਗੱਲ ਇਹ ਆ ਕਿ ਜੱਜ ਨੂੰ ਇਹ ਲੱਗਣਾ ਚਾਹੀਦਾ ਕਿ ਤੁਸੀਂ ਨਹੀਂ ਕੰਮ ਕੀਤਾ। ਹੁਣ ਜੱਜ ਨੂੰ ਕਿਵੇਂ ਲੱਗੇਗਾ? ਸਹੀ ਗੱਲ। ਜੇ ਜੱਜ ਨੂੰ ਇਹ ਲੱਗ ਰਿਹਾ ਕਿ ਤੁਸੀਂ ਨਹੀਂ ਕੀਤਾ ਤੇ ਉਹ ਤਾਂ ਬਰੀ ਕਰੇਗਾ ਨਾ। ਤਾਂ ਜ਼ਮਾਨਤ ਦੇ ਵਿੱਚ ਬੜੀ ਵੱਡੀ ਅੜਚਨ ਹੈ ਪੀਐਮਐਲਏ ਦੀ। ਸੋ ਨਾਲ ਇਹ ਆ ਕਿ ਜੱਜ ਨੂੰ ਇਹ ਲੱਗੇ ਕਿ ਹਾਂ ਜੀ ਇਹ ਗਾਹ ਨਹੀਂ ਕਰੇਗਾ। ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਕੋਈ ਜੱਜ ਦੱਸ ਸਕਦਾ? ਮੈਨੂੰ ਦੱਸੋ, ਕੋਈ ਹੈ? ਕੋਈ ਹੈ ਆਪਣੇ ਕੋਲ ਥਰਮਾਮੀਟਰ? ਸੋ ਇਸ ਦੇ ਵਿੱਚ ਇਹੀ ਆ ਕਿ ਜਿਹੜਾ ਇਹਦੇ ਵਿੱਚ ਰਗੜਿਆ ਗਿਆ ਈਡੀ ਦੀ ਪੀਐਮਐਲਏ ਦੇ 45 ਧਾਰਾ ਦੇ ਵਿੱਚ, ਉਹਦਾ ਇਹ ਚੂਰਮਾ ਬਣਾ ਦਿੰਦੇ ਹੈ। ਵੈਸੇ ਕੁਛ ਨਹੀਂ, ਈਡੀ ਨੇ ਜਿੰਨੇ ਵੀ ਹੁਣ ਤੱਕ ਇਹਨਾਂ, ਜੇ ਆਪਾਂ ਦੇਖੀਏ 20-22 ਸਾਲਾਂ ਦੇ ਵਿੱਚ ਜਿੰਨੇ ਕੇਸ ਦਰਜ ਕੀਤੇ ਆ, ਸਜ਼ਾ ਜਿਹੜੀ ਆ ਉਹ 0.6% ਨੂੰ ਹੋਈ ਆ, ਯਾਨੀ 1% ਨੂੰ ਵੀ ਨਹੀਂ ਹੋਈ। 6000 ਦੇ ਕਰੀਬ ਕੇਸ ਦਰਜ ਕੀਤਾ ਇਹਨਾਂ ਨੇ, ਪਰ ਇਹਨਾਂ 10 ਸਾਲਾਂ ਦੇ ਵਿੱਚ ਜੇ ਦੇਖੀਏ ਤਾਂ 3000 ਦੇ ਕਰੀਬ ਇਹਨਾਂ ਨੇ ਕਹਿ ਲਓ ਕਿ ਛਾਪੇਮਾਰੀ ਕੀਤੀ ਆ। ਤੇ ਕੇਸ ਜਿਹੜੇ ਜ਼ਿਆਦਾ ਦਰਜ ਕੀਤੇ ਆ ਉਹ ਲਗਭਗ 95% ਜਿਹੜੇ ਵਿਰੋਧੀ ਧਿਰ ਦੇ ਨੇਤਾਵਾਂ ਤੇ ਕੀਤੇ ਆ ਮੋਦੀ ਰਾਜ ਦੇ ਵਿੱਚ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸੰਗਰੂਰ ਜ਼ਿਲ੍ਹੇ ਦੀ। ਇੱਕ ਹੋਰ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋ ਗਈਆਂ। ਹਾਂਜੀ, ਇਹਦੇ ਵਿੱਚ ਵੀ 5 ਮੌਤਾਂ ਹੋ ਗਈਆਂ ਪ੍ਰਵੀਨ ਜੀ, ਅਨਫੋਰਚੂਨੇਟਲੀ। ਤੇ ਹੁਣ ਗਿਣਤੀ ਜਿਹੜੀ ਆ ਮ੍ਰਿਤਕਾਂ ਦੀ ਉਹ ਹੋ ਗਈ ਆ 13 ਜੀ। 13 ਯਾਨੀ ਮੌਤਾਂ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੋ ਗਈਆਂ। ਇਹ ਸੁਨਾਮ ਦੇ ਨਾਲ ਲੱਗਦਾ ਪਿੰਡ ਹੈ ਰਵਿਦਾਸਪੁਰਾ ਟਿੱਬੀ ਤੇ ਜਖੇਪਲ। ਜਿਹੜਾ ਪੰਮੀ ਬਾਈ ਹੈ ਸ਼ਾਇਦ ਉਹਦਾ ਪਿੰਡ ਵੀ ਜਖੇਪਲ ਹੀ ਹੈ, ਜੇ ਮੈਂ ਨਹੀਂ ਭੁੱਲਦਾ ਤੇ ਜਖੇਪਲ ਜੀ। ਹੁਣ ਦੱਸਦੇ ਆ ਕਿ ਇੱਥੇ ਵੀ ਕੁਝ ਵਿਅਕਤੀਆਂ ਨੇ ਸ਼ਰਾਬ ਲਈ ਸੀਗੀ, ਪਿੰਡ ਦੇ ਕਿਸੇ ਵਿਅਕਤੀ ਤੋਂ ਸ਼ਰਾਬ ਲੈ ਕੇ ਪੀਤੀ, ਤੇ ਜਿਹਦੇ ਕਰਕੇ ਪਹਿਲਾਂ 3 ਬੰਦਿਆਂ ਦੀ ਮੌਤ ਦੀ ਖਬਰ ਆਈ, ਸ਼ਾਮ ਤੱਕ 5, ਤੇ ਕੁਝ ਅੰਨੇ ਹੋ ਚੁੱਕੇ ਨੇ। ਹੋ ਸਕਦਾ ਕਿ ਗਿਣਤੀ ਜਿਹੜੀ ਆ ਹੋਰ ਵੀ ਵੱਧ ਜਾਵੇ।
ਪ੍ਰਵੀਨ ਜੀ ਬੜਾ ਦੁਖਦ ਮਾਮਲਾ ਹੈ ਕਿ ਇੱਕ ਪਾਸੇ ਖੁਦ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਹੂੰ ਲਾਸ਼ਾਂ ਡਿੱਗ ਰਹੀਆਂ, 70 ਵਿਛ ਰਹੇ ਨੇ, ਹੂੰ ਤੇ ਮੁੱਖ ਮੰਤਰੀ ਕੱਲ ਤੱਕ 5-7 ਨਾਲ ਗਵਈਏ ਬਹਾ ਕੇ ਹੂੰ ਤੇ ਉੱਚੀਆਂ ਹੇਕਾਂ ਲਾਉਣ ਡਿਆ ਸੀ, ਮਾਝੇ ਟੱਪੇ ਗਾਉਣ ਡਿਆ ਸੀ। ਹੂੰ ਹੈ ਕੋਈ ਸ਼ਰਮ ਦੀ ਹੱਦ? ਜੀ ਮਤਲਬ ਕਿ ਬੇਸ਼ਰਮੀ ਮੱਲੀ ਆ। ਕੋਈ ਟਵੀਟ ਨਹੀਂ। ਉਹ ਅਰਵਿੰਦ ਕੇਜਰੀਵਾਲ ਵੇਲੇ ਕਿਵੇਂ ਚੀਕਾਂ ਮਾਰਨ ਡਏ ਨੇ। ਹੂੰ ਮਤਲਬ ਕਿ ਕੋਈ ਐਲਾਨ ਨਹੀਂ ਹੈ, ਕੋਈ ਕੁਝ ਨਹੀਂ ਹੈ। ਮਾਫੀਆ ਜਿਹੜਾ ਹੈ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਾ, ਇਹ ਇਹੋ ਹੈ ਜ਼ਰੂਰ ਸਮਾਨ ਨਿਕਲਦਾ ਹੈ ਡਿਸਟਿਲਰੀਆਂ ਚ, ਜਿਹੜੇ ਆਉਂਦੇ ਆ ਕੈਮੀਕਲ, ਐਥੋਨੋਲ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨਿਕਲ ਕੇ, ਉਹ ਲੋਕ ਜਿਹੜੇ ਅੱਗੇ ਪਹਿਲਾਂ ਕੱਢ ਕੇ ਵੇਚਦੇ ਸਨ, ਉਹ ਹੁਣ ਸਿੱਧੀ ਹੀ ਸ਼ਰਾਬ ਬਣਾ ਦਿੰਦੇ ਆ ਕੈਮੀਕਲ ਪਾ ਕੇ। ਇਹ ਜਿਹੜਾ ਗਰੀਬ ਤਬਕਾ ਹੈ, ਜਿਹੜਾ 250-300 ਦੀ ਦੇਸੀ ਬੋਤਲ ਵੀ ਨਹੀਂ ਲੈ ਸਕਦਾ, ਇਹ ਪੈਸੇ ਪਾ ਕੇ 100-150 ਦੀ ਉਹ ਬੋਤਲ ਲੈ ਲੈਂਦੇ ਨੇ। ਤੇ ਜੇ ਹੁਣ ਉਹ ਕੈਮੀਕਲ ਜਿਹੜਾ ਜੋ ਡ੍ਰੌਪਸ ਪਾਉਣਾ ਜਾਂ ਕੁਝ ਮਿਕਦਾਰ ਚ ਪਾਉਣਾ, ਜੇ ਵੱਧ ਘੱਟ ਪੈ ਗਿਆ ਉਹ ਤੇ ਤਬਾਹੀ ਕਰ ਦਿੰਦਾ ਹੈ। ਜਿਹੜੇ ਜਿਉਂਦੇ ਵੀ ਰਹਿ ਜਾਂਦੇ ਨੇ ਉਹ ਅੰਨੇ ਹੋ ਜਾਂਦੇ। ਮਾਝੇ ਚ ਕੀ ਹੋਇਆ ਸੀ, ਜਿਹੜੀ ਮਾਝੇ ਦੀ ਹੁਚ ਟ੍ਰੈਜਡੀ ਸੀ, ਉਹਦੇ ਵਿੱਚ ਵੀ 131 ਬੰਦੇ ਮਰ ਗਏ ਸਨ ਤੇ ਬਹੁਤੇ ਜਿਹੜੇ ਬਚੇ ਸੀ ਉਹ ਅੰਨੇ ਹੋ ਗਏ। ਪਰ ਉਹ ਅੰਨੇ ਤੇ ਹੋਏ ਹੋਇਆ, ਆ ਸਿਆਸਤਦਾਨ ਵੀ ਅੰਨੇ ਹੋ ਗਏ ਜੇ। ਇਹ ਜਿਹੜੇ ਕਰਨ ਵਾਲੇ, ਪ੍ਰਦਰਸ਼ਨ ਕਰਨ ਵਾਲੇ, ਉਸ ਵੇਲੇ ਧਰਨੇ ਲਾਉਣ ਵਾਲੇ ਜਿਹੜੇ ਆ, ਜਿਹੜੇ ਪਰਚੇ ਉਸ ਵੇਲੇ ਮੰਗ ਕਰਨ ਵਾਲੇ, ਕਹਿਦੇ ਤੇ ਪਰਚਾ ਕਰੋ, ਇਹਦੇ ਤੇ ਪਰਚਾ ਕਰੋ, ਅੱਜ ਡੁੰਨੇ ਵੱਟੇ ਬਣ ਕੇ ਬੈਠੇ ਆ, ਆਪ ਦੀ ਰਾਜਨੀਤੀ ਕਰ ਰਹੇ ਆ। ਆਪ ਦਾ ਜੋ ਇਹਨਾਂ ਦਾ ਸਿਆਪਾ ਪਿਆ ਉਹਦੇ ਵਿੱਚ ਰੋਣ ਪਿੱਟ ਇਹਨਾਂ ਦਾ ਜਾਰੀ ਆ, ਪਰ ਇਹਦੇ ਤੇ ਬੋਲਣ ਨਹੀਂ ਹੁੰਦਾ। ਜੀ ਤੇ ਮਿੰਟ ਜੀ ਗੱਲ ਕਰੀਏ ਸਾਗਰ ਦੀ ਵੋਟੀ ਦੀ, ਜਿਹੜੀ ਬੀਬੀ ਦੇ ਬਾਰੇ, ਜਿਹੜੀ ਬੀਬੀ ਦੇ ਗਾਣੇ ਦਾ ਜ਼ਿਕਰ, ਗਾਣੇ ਦੇ ਵਿੱਚ ਜ਼ਿਕਰ ਹੈ, ਹਾਂਜੀ, ਉਹਨੂੰ ਕਹਿੰਦੇ ਟਿਕਟ ਦੇਣ ਦੀ ਮੰਗ ਉੱਠੀ। ਹੁਣ ਸਮਝੋ ਬਾਹਰ ਇਹ ਆ ਵੀ ਸਾਗਰ ਦੀ ਵੋਟੀ ਉਹ ਬੀਬੀ ਜਿਹੜੀ ਗਾ ਰਹੀ ਹੈ ਗਾਣਾ, ਜਾਂ ਕੋਈ ਪਾਤਰ ਸੀ, ਕਾਲਪਨਿਕ ਪਾਤਰ ਸੀ? ਇਹ ਸਾਗਰ ਦੀ ਵੋਟੀ ਤੇ ਉਹੀ ਹੈ ਜਿਹੜੀ ਗੀਤ ਗਾਉਂਦੀ ਆ, ਉਹ ਸਾਗਰ ਦੀ ਵੋਟੀ ਆ। ਠੀਕ ਹੈ ਜੀ। ਸ਼ਰਨਜੀਤ ਸ਼ਮੀ, ਹਾਂਜੀ ਹਾਂਜੀ, ਉਹਨੂੰ ਹੀ ਕਹਿੰਦੇ। ਅੱਛਾ, ਦੇਖੋ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ। ਇਹ ਤੇ ਵੈਸੇ ਬੜੀ ਪੁਰਾਣੀ ਤੇ ਗਾਣਾ ਜੋੜੀ ਆ, ਕਿਤੇ ਅੱਜ ਦੀ ਥੋੜੀ ਆ। ਇਹ ਤੇ ਫੇਲ ਹੋਈ ਆ, ਇਹ ਤੇ ਫੇਲ ਹੋ ਚੁੱਕੀ ਆ। ਅਮਰੀਕ ਤੂਫਾਨ ਇਹ ਪਹਿਲਾਂ ਹੈਗੇ ਸੀਗੇ ਮਾੜੇ ਮੋਟੇ, ਬਾਅਦ ਦੇ ਵਿੱਚ ਸਮੇਂ ਦੀ ਗਰਦ ਨੇ ਇਹਨਾਂ ਨੂੰ ਲੁਕਾ ਲਿਆ। ਇਹ ਤੇ ਪਤਾ ਨਹੀਂ ਕਿੱਥੋਂ ਲੋਕਾਂ ਨੇ ਉਹ ਟੋਟਾ ਜਿਹਾ ਕੱਢ ਲਿਆ ਗਾਣੇ ਦਾ, ਤੇ ਮੁੜ ਕੇ ਮਾਰ, ਜਿਹੜੀ ਕੋਈ ਬੀਬੀ ਕਿਤੇ ਸਕੂਟੀ ਮਾਰਦੀ ਜਾ ਕੇ ਕਿਸੇ ਚ, ਉਹਦੇ ਚ ਲਾਤਾ ਉਹ ਗਾਣਾ। ਕਿਤੇ ਕੋਈ ਆਪ ਹੀ ਬਹਿ ਕੇ ਕਿਸੇ ਟਰੱਕ ਬੱਸ ਦੇ ਵਿੱਚ ਤੇ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ, ਉਹ ਗਾਣਾ ਨਾਲ ਚਲਾ ਦਿੰਦੇ ਨੇ। ਜਿਨ੍ਹਾਂ ਦੇ ਆਪਦੇ ਗਾਣੇ ਆ ਜੀ, ਉਹ ਤਕੜੇ ਤਕੜੇ ਸਟਾਰਾਂ ਨੇ ਪਾਈਆਂ ਤੇ ਤਾਂ ਵੀਡੀਓ। ਹਾਂਜੀ ਹਾਂਜੀ, ਉਹ ਫਿਰ ਇੱਥੇ ਤੁਹਾਨੂੰ ਪਤਾ ਹੀ ਆ, ਇੱਥੇ ਤੇ ਝੱਲੀ ਮਗਰ ਪੱਲੀ ਬਸ ਚੱਲਦਾ ਹੀ ਆ ਕੰਮ, ਇੱਥੇ ਚੱਲਦਾ। ਤਾਂ ਗੱਲ ਇਹ ਹੈ ਕਿ ਇਹਨਾਂ ਦੇ ਗਾਣੇ ਤੇ ਚਮਕੀਲੇ ਨਾਲੋਂ ਵੀ 4 ਗੁਣ, ਜਿਹੜੇ ਚਮਕੀਲੇ ਨੂੰ ਸ਼ਲੀਲ ਦੱਸਦੇ ਆ ਨਾ, ਉਹ ਸ਼ਾਇਦ ਬਹੁਤੇ ਉਹਨਾਂ ਬੰਦੇ ਉਹ ਵੀ ਹੋਣੇ ਆ ਜਿਹੜੇ ਮਤਲਬ ਕਿ ਇਹਨਾਂ ਦੀਆਂ ਰੀਲਾਂ ਪਾਈ ਜਾਂਦੇ ਹੋਣੇ। ਇਹ ਨਹੀਂ ਪਤਾ ਕਿ ਉਹ ਇਹ ਤੇ 2 ਰਤੀਆਂ ਉਹਦੇ ਨਾਲ ਵੱਧ ਸੀ। ਚਮਕੀਲੇ ਤੇ ਕੁਝ ਗੀਤ ਤੇ ਸ਼ਲੀਲ ਸੀ। ਇਹ ਕੁਝ ਗੀਤ ਛੱਡੋ, ਇਹਦੇ ਕੁਝ ਗੀਤ ਹੀ ਹੋਣੇ ਜਿਹੜੇ ਬਚੇ ਆ। ਖੈਰ ਚਲੋ ਛੱਡੋ, ਆਪਦੀ ਆਪਣੀ ਮਰਜ਼ੀ ਆ। ਇਹ ਨਹੀਂ ਸੱਚੀਓ ਮੰਗ ਉੱਠੀ ਆ। ਭਾਜਪਾ ਲੀਗਲ ਸੈੱਲ ਦੀ ਮੀਟਿੰਗ ਹੋਈ ਕੱਲ, ਉਹਦੇ ਚ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ। ਉਹ ਕਹਿੰਦੇ ਆ ਕਿ ਬਈ ਸਾਰਾ ਕੁਝ ਕਰਾਂਗੇ, ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਾਂਗੇ, ਜਿਹੜਾ ਵੀ ਮੋਢਾ ਜੋੜ ਕੇ ਇੱਥੇ ਸਾਡੇ ਨਾਲ ਖੜੇਗਾ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਫਰੀਦਕੋਟ ਦੀ ਜੇ ਸੀਟ ਜਿੱਤਣੀ ਚਾਹੁੰਦੇ ਆ ਤਾਂ ਉਹ ਇੱਥੋਂ ਫਰੀਦਕੋਟ ਤੋਂ ਮਸ਼ਹੂਰ ਜਿਹੜੀ ਉਹ ਸ਼ਰਨਜੀਤ ਸ਼ਮੀ ਹੋਈ ਆ, ਸਾਗਰ ਦੀ ਵੋਟੀ, ਉਹਨੂੰ ਮੈਦਾਨ ਚ ਉਤਾਰ ਦਿਓ। ਬੜੀ ਅਜੀਬੋ ਗਰੀਬ ਗੱਲ ਹੈ। ਹਿਸਾਬ ਲਾ ਲਓ ਕਿ ਭਾਜਪਾ ਲੀਗਲ ਸੈੱਲ ਦੀ ਮੀਟਿੰਗ ਹੁੰਦੀ ਆ, ਉਹ ਕਹਿੰਦੇ ਜੇ ਭਾਜਪਾ ਜਿੱਤਣਾ ਚਾਹੁੰਦੀ ਆ ਤੇ ਸ਼ਮੀ ਨੂੰ ਲੈ ਆਵੇ। ਮੈਨੂੰ ਤੇ ਲੱਗਦਾ ਇਹਨਾਂ ਦੀ ਗੱਲ ਸੁਣ ਕੇ ਪਾਰਟੀ ਨਾਲ ਜੁਆਇਨ ਕਰ ਲੈਣ ਕਿਤੇ ਭਾਜਪਾ। ਇਹ ਵੀ ਦਿੱਕਤ ਹੈ। ਹੁਣ ਗੱਲ ਪਤਾ ਕੀ ਆ, ਇਹਨੂੰ ਜੇ ਰਮਜ਼ ਨੂੰ ਪਛਾਣੋਗੇ ਤੁਸੀਂ, ਅਸਲ ਦੇ ਵਿੱਚ ਕੀ ਆ ਕਿ ਭਾਜਪਾ ਦੇ ਇੱਕ ਲੀਡਰ ਨੇ ਕੱਲ ਬਿਆਨ ਲਵਾਇਆ ਸੀਗਾ, ਸ਼ਾਇਦ ਪੰਜਾਬੀ ਟ੍ਰਿਬਿਊਨ ਦੇ ਵਿੱਚ,
ਕਿ ਹੰਸਰਾਜ ਹੰਸ ਆ ਰਿਹਾ ਜੀ ਫਰੀਦਕੋਟ ਤੋਂ। ਮੈਨੂੰ ਲੱਗਦਾ ਇਹਨਾਂ ਨੇ ਉਹਨੂੰ ਹੀ ਟੌਂਚ ਮਾਰ ਕੇ ਕਿਹਾ ਕਿ ਇਹਦੇ ਨਾਲੋਂ ਤੇ ਸਾਗਰ ਦੀ ਵਹੁਟੀ ਲਿਓ। ਅੱਛਾ, ਠੀਕ ਹੈ। ਗੱਲਾਂ ਬੁੱਝੀਆਂ ਨੇ ਨਾ ਹੁਣ, ਉਹਨਾਂ ਨੇ ਕੋਈ ਰਮਜ਼ ਜਿਹੜੀ ਖੋਲੀ ਤੇ ਨਹੀਂ, ਪਰ ਆਪਾਂ ਵੀ ਕੋਈ ਅਣਜਾਣ ਥੋੜੀ ਆ, ਹਾਂਜੀ ਹਾਂਜੀ, ਇਹਨਾਂ ਦੇ ਵਿੱਚ ਹੀ ਰਹਿੰਦੇ ਆ। ਮਤਲਬ ਕਿ ਇਹਨਾਂ ਨੇ ਇੱਕ ਬੜੇ ਗੁੱਝੇ ਢੰਗ ਨਾਲ ਭਾਜਪਾ ਦੇ ਉਸ ਲੀਡਰ ਦਾ ਮੱਕੂ ਠੱਪਿਆ ਕਿ ਬਾਈ ਇਹਦੇ ਨਾਲ ਤਾਂ ਫਿਰ ਉਹਨੂੰ ਦੇ ਦਿਓ ਜੀ। ਹੰਸਰਾਜ ਤੇ ਤੁਹਾਨੂੰ ਪਤਾ ਦਿੱਲੀ ਚ ਉਹਨਾਂ ਨੇ ਕੱਢਿਆ। ਸੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਪਾਤਰ ਹੈ ਇਸ ਵੇਲੇ ਬੜਾ ਚਰਚਿਤ ਸੋਸ਼ਲ ਮੀਡੀਆ ਦਾ, ਉਹਦੇ ਜ਼ਰੀਏ ਇਹਨਾਂ ਨੇ ਕਿਹਾ ਕਿ ਹੰਸਰਾਜ ਹੰਸ ਨਾਲ ਤੇ ਫਿਰ ਉਹ ਠੀਕ ਰਹੇਗੀ। ਪਰ ਤੁਸੀਂ ਇਹ ਦੇਖੋ ਕਿ ਮੁਹੰਮਦ ਸਦੀਕ ਨੇ ਵੀ ਦਾਅਵਾ ਠੋਕ ਦਿੱਤਾ, ਉਧਰੋਂ ਅਨਮੋਲ ਤੇ ਹੈਗਾ ਹੀ ਹੈਗਾ, ਇਧਰੋਂ ਜੇ ਭਾਜਪਾ ਨੇ ਹੰਸਰਾਜ ਹੰਸ ਲੈ ਆਂਦਾ ਤੇ ਮੈਂ ਕਹਿੰਦਾ ਕਿ ਮੈਂ ਤੇ ਕਿਹਾ ਸੀ ਕਾਲੀ ਫਿਰ ਮਿਸ ਪੂਜਾ ਨੂੰ ਲੈ ਆਉਣ ਜੇ ਰਹਿ ਗਿਆ ਕੰਮ। ਤੇ ਇੱਥੇ ਇਹਨਾਂ ਨੂੰ ਇੱਕ ਇੱਕ ਆਵਾਜ਼ਾਂ ਫੜਾ ਕੇ ਤੇ ਗਲੀ ਗਲੀ ਇਹਨਾਂ ਦੇ ਖਾੜੇ ਲਵਾਓ। ਸਹੀ ਗੱਲ ਪ੍ਰਾਹੁਣਾ ਕੀ ਜੀ। ਹਾਂਜੀ, ਜਿਨ੍ਹਾਂ ਦੇ ਖਾੜੇ ਲੋਕ ਸੌਣ ਜਾਂਦੇ ਸੀਗੇ ਉਹਨਾਂ ਤੋਂ ਵੈਸੇ ਹੀ ਲਵਾ ਲਓ, ਤੁਸੀਂ ਟਿਕਟਾਂ ਦੇ ਕੇ ਲਵਾ ਲਓ। ਹਾਂਜੀ ਹਾਂਜੀ, ਨਹੀਂ ਮੁੱਦਿਆਂ ਦੀ ਥੋੜੀ ਗੱਲ ਆ, ਇੱਥੇ ਲੋਕਾਂ ਨੂੰ ਇਹੀ ਤਾਂ ਕੁਝ ਚਾਹੀਦਾ, ਇਹੀ ਕੁਝ ਚਾਹੀਦਾ ਹੈ, ਮਨੋਰੰਜਨ ਕਰ ਲਓ ਬਸ, ਠੀਕ ਆ। ਉੱਥੇ ਹਾਊਸ ਦੇ ਵਿੱਚ ਭਾਵੇਂ ਮੁਹੰਮਦ ਸਦੀਕ ਵਰਗਾ ਸੁੱਤਾ ਰਹੇ, ਤੁਹਾਨੂੰ ਕੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਚੱਬੇਵਾਲ ਦੀ। ਕਹਿੰਦੇ ਸਿਆਸੀ ਮਹਿਫਲ ਬੇਰੰਗ ਰਹੀ ਹੈ, ਸੱਤਾਧਾਰੀਆਂ ਚ ਹੋ ਕੇ ਵੀ ਸਿਆਸੀ ਮਹਿਫਲਾਂ ਬੇਰੰਗ ਹੋ ਗਈਆਂ ਜੀ। ਸੱਤਾਧਾਰੀਆਂ ਦੇ ਘਰੇ ਤਾਂ ਰੌਣਕਾਂ ਹੀ ਬੜੀਆਂ ਹੁੰਦੀਆਂ। ਨਹੀਂ, ਇਹ ਆਪਦਾ ਮੇਲਾ ਹੀ ਲੁਟਾ ਲੈਣਾ, ਮੈਂ ਤੁਹਾਨੂੰ ਦੱਸਾਂ ਜੀ। ਇਹ ਚੱਬੇਵਾਲ ਜਿਹੜਾ ਨਾ, ਲੋਕ ਬੜੇ ਅੱਕੇ ਪਏ ਆ, ਡਰਾਮੇ ਜਿਹੜੇ ਆ ਬਹੁਤੀ ਦੇਰ ਨਹੀਂ ਚੱਲਦੇ। ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਬਹੁਤੀ ਦੇ ਲਾਲਚ ਦੇ ਵਿੱਚੋਂ ਥੋੜੀ ਚ ਵੀ ਜਾਂਦਾ ਹੈ। ਚੱਬੇਵਾਲ ਨਾਲ ਵੀ ਉਹੀ ਹੁੰਦੀ ਨਜ਼ਰ ਆ ਰਹੀ ਆ। ਚੱਬੇਵਾਲ ਨੇ ਅੱਜ ਇਕੱਠ ਰੱਖਿਆ ਸੀ, ਦੱਸਦੇ ਆ ਕਿ ਜਿਹੜੇ ਪੈਲਸ ਚ ਇਕੱਠ ਰੱਖਿਆ ਸੀ, ਮਸੀਂ ਉੱਥੇ 500-700 ਬੰਦਾ ਇਕੱਠਾ ਹੋਇਆ ਜੀ, ਮਸੀਂ ਜੀ। ਛੋਟਾ ਜਿਹਾ ਪੈਲਸ ਆ ਤੇ ਸਿਆਸੀ ਤੇ ਆਪੇ ਬੇਰੰਗ ਰਹਿ ਗਈ ਆ। ਅਸਲ ਦੇ ਵਿੱਚ ਵੇਖੋ, ਲੋਕ ਜਿਹੜੇ ਆ ਜੋ ਕਾਂਗਰਸੀ ਇਹਨੂੰ ਵੋਟ ਪਾ ਰਹੇ ਸੀਗੇ, ਕੁਝ ਤੇ ਸੋਚਦੇ ਆ ਕਿ ਯਾਰ ਪਿੱਠ 'ਚ ਛੁਰਾ ਮਾਰ ਕੇ ਬੰਦਾ 1 ਮਿੰਟ 'ਚ ਹੋ ਗਿਆ। ਤੇ ਦੂਜੇ ਪਾਸੇ ਨਾਲੇ ਗੱਲ ਇਹ ਹੈ ਨਾ ਕਿ ਚਲੋ ਬੰਦਾ ਬੇਦਾਗ ਹੋਵੇ, ਬੰਦਾ ਬਈ ਕਿਸੇ ਮਜਬੂਰੀ ਦਾ ਮਾਰਿਆ ਗਿਆ ਹੋਵੇ, ਪਾਰਟੀ 'ਚ ਕੋਈ ਧੱਕਾ ਹੋ ਰਿਹਾ ਹੋਵੇ, ਪਾਰਟੀ 'ਚ ਕੋਈ ਸੁਣਵਾਈ ਨਾ ਹੋ ਰਹੀ ਹੋਵੇ, ਕਿਤੇ ਕਰਜ਼ੇ ਦੀ ਪੰਡ ਚੁੱਕਦਾ ਹੀ ਮੋਹਰਾ ਕਰਜ਼ੇ ਦੀ ਪੰਡ ਸੁੱਟ ਕੇ ਡੰਡੀ ਹੋ ਗਿਆ। ਸੰਗਲ ਜੇ ਗਲ 'ਚ ਪਾਈ ਫਿਰਦਾ ਸੀ, ਲੋਕੀ ਕਹਿੰਦੇ ਉਹੀ ਸੰਗਲ ਪਟਾ ਬਣ ਗਿਆ, ਉਹ ਲੈ ਗਿਆ ਧੂਕੇ ਜੀ। ਇਸ ਕਰਕੇ ਇਹ ਜਿਹੜਾ ਅੱਜ ਦਾ ਇਕੱਠ ਹੋਇਆ, ਚੱਬੇਵਾਲ ਚਾਹੁੰਦਾ ਹੈ ਟਿਕਟ ਮਿਲ ਜਾਵੇ ਹੁਸ਼ਿਆਰਪੁਰ ਤੋਂ, ਪਰ ਦੂਸਰੇ ਪਾਸੇ ਜਿੰਨੀ ਕੁ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਵੀ ਸੋਚਣ ਦੇ ਆ ਕਿ ਯਾਰ ਸੌਦਾ ਘਾਟੇ ਬੰਦਾ ਨਾ ਹੋ ਜਾਵੇ ਕਿਤੇ, ਕਿਉਂਕਿ ਜਿਹੜੇ ਇਹਦੇ ਹਾਲਾਤ ਬਣੇ ਪਏ ਆ। ਸੋ ਇਸ ਕਰਕੇ ਜਿਹੜਾ ਅੱਜ ਦਾ ਇਕੱਠ ਸੀ, ਉਧਰੋਂ ਆਮ ਆਦਮੀ ਪਾਰਟੀ ਵਾਲੇ ਤੇ ਭੱਜੇ ਫਿਰਦੇ ਸਨ ਵੀ ਕੇਜਰੀਵਾਲ ਨਾਲ ਕੀ ਹੋ ਗਿਆ ਤੇ ਉਧਰੋਂ ਇਹ ਜਿਹੜਾ ਇਕੱਠ ਸੀਗਾ, ਸ਼ਕਤੀ ਪ੍ਰਦਰਸ਼ਨ ਸੀਗਾ, ਇਹਦੇ ਵਿੱਚ ਕਹਿ ਲਓ ਕਿ ਕੱਲਾ ਪ੍ਰਦਰਸ਼ਨ ਸੀ, ਸ਼ਕਤੀ ਇੰਨੀ ਦਿਸੀ ਨਹੀਂ ਹੈ। ਤਾਂ ਜਦੋਂ ਸ਼ਕਤੀ ਗਾਇਬ ਹੋ ਗਈ ਤਾਂ ਬਸ ਫਿਰ ਠੀਕ ਠਾਕ ਹੀ ਆ। ਤੁਹਾਡਾ ਵਕਤੀ ਤੌਰ ਤੇ ਜਿਹੜਾ ਸੀਗਾ ਇੱਧਰ ਉੱਧਰ ਦਾ ਉਹ ਕੰਮ ਹੈ ਜਿਹੜਾ ਬਸ ਜਿੰਨਾ ਕੁ ਚੱਲਣਾ ਸੀ ਉਹ ਚੱਲ ਗਿਆ, ਹੁਣ ਲੰਬਾ ਚੱਲਣ ਦਾ ਆਸਾਰ ਨਹੀਂ ਹੈਗਾ। ਲੋਕ ਬਹੁਤ ਅੱਕੇ ਪਏ ਸਿਆਸਤਦਾਨਾਂ ਤੋਂ। ਜੀ ਜੀ। ਮਿੰਟੂ ਜੀ, ਇਹਨਾਂ ਸਾਰੀਆਂ ਖਬਰਾਂ ਦੇ ਲਈ, ਇਹਨਾਂ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਠੀਕ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।